ਤੇ ਅੱਜ ਸਾਡੇ ਨਾਲ ਜਨਾਬ ਆ ਦੂਜੇ ਖਾਨੇ ਦੇ ਵਿੱਚ ਬੈਠੇ ਆ ਸਰਦਾਰ ਜਤਿੰਦਰ ਸਿੰਘ ਨਾਗਰਾ ਸਾਹਿਬ। ਅਸੀਂ ਇਹਨਾਂ ਨੂੰ ਜੀ ਆਇਆਂ ਨੂੰ ਕਹਿੰਦੇ ਆ ਤੇ ਅਸੀਂ ਇਹਨਾਂ ਦੇ ਬੜੇ ਸ਼ੁਕਰਗੁਜ਼ਾਰ ਆ ਜਿਨ੍ਹਾਂ ਨੇ ਸਾਨੂੰ ਇਹ ਟਾਈਮ ਦਿੱਤਾ। ਤੇ ਜਨਾਬ ਸਰਦਾਰ ਜੀ अस्सलाम वालेकुम, सत श्री अकाल। वालेकुम अस्सलाम जी, सत श्री अकाल। चढ़दे पंजाब वालों भी ते लंबड़दार साहब ते राणा साहब ਨੂੰ ਵੀ ਜੀ ਮੇਰੇ ਵੱਲੋਂ ਸਤਿ ਸ੍ਰੀ ਅਕਾਲ। ਅੱਛਾ ਜੀ ਸਰਦਾਰ ਜੀ, ਗੱਲ ਇਹ ਹੈਗੀ ਆ ਕਿ ਸਭ ਤੋਂ ਪਹਿਲਾਂ ਤਾਂ ਤੁਸੀਂ ਸਾਨੂੰ ਆਪਣੇ ਬਾਰੇ 'ਚ ਕੁਝ ਦੱਸੋ ਕਿ ਤੁਸੀਂ ਕਿਹੜੀ ਜਗ੍ਹਾ ਦੇ ਵਸਨੀਕ ਆ, ਇਸ ਟਾਈਮ ਚੜ੍ਹਦੇ ਪੰਜਾਬ 'ਚ ਕਿੱਥੇ ਰਹਿੰਦੇ ਆ? ਜਨਾਬ ਜੀ ਸਾਡਾ ਲੁਧਿਆਣਾ ਜ਼ਿਲ੍ਹਾ ਜੀ। ਤੁਹਾਡਾ ਵੀ ਸਾਡਾ ਲਹਿੰਦੇ ਪੰਜਾਬ ਦੇ ਨਾਲ ਕੋਈ ਬਜ਼ੁਰਗਾਂ ਦਾ ਕੋਈ ਇੱਧਰੋਂ ਜਾਂ ਤੁਸੀਂ ਉੱਧਰ ਦੇ ਹੀ ਪਹਿਲੇ ਦੇ ਹੀ ਵਸਨੀਕ ਹੈਗੇ ਆ? ਸਾਡਾ ਵੀ ਜੀ ਪਿਛੋਕੜ ਲੈਲਪੁਰ ਜ਼ਿਲ੍ਹਾ ਤੇ ਟੋਬਾ ਟੇਕ ਸਿੰਘ ਤਹਿਸੀਲ ਦੇ ਵਿੱਚ। ਅਗਰ ਇਸ ਨੂੰ ਕੰਮ ਨੂੰ ਸ਼ੁਰੂ ਕਰਦੇ ਆ ਤੇ ਉਹ ਸਾਨੂੰ ਸ਼ੁਰੂ ਵਾਲਾ ਖਰਚਾ ਕਿਤਨਾ ਕਿ ਯਾਨੀ ਕਿ ਜਿਹੜਾ ਵਾ ਨਾ ਕਰਨਾ ਪਏਗਾ। ਰਾਣਾ ਸਾਹਿਬ ਜੋ ਕਰ ਰਹੇ ਹਾਂ ਜੀ, ਮੇਰੇ ਹਿਸਾਬ ਨਾਲ ਆਪਾਂ ਨੂੰ ਬਹੁਤੀ ਲੰਬੀ ਚੌੜੀ ਇਹਦੇ ਵਿੱਚ ਇਨਵੈਸਟਮੈਂਟ ਕਰਨ ਦੀ ਕੋਈ ਜ਼ਰੂਰਤ ਨਹੀਂ ਜੀ, ਕਿਉਂਕਿ ਇਹਦੇ ਵਿੱਚ ਜੋ ਮੈਂ ਇਨਪੁਟ ਮੰਨਦਾ ਜੀ ਉਹ ਇਹੀ ਹੈ ਜੀ ਵੀ 200 ਲੀਟਰ ਦੇ ਪਲਾਸਟਿਕ ਦੇ ਡਰਮ ਮਿਲ ਜਾਂਦੇ ਨੇ, ਪੁਰਾਣੇ ਵੀ ਮਿਲ ਜਾਂਦੇ ਨੇ ਕਬਾੜੀਆਂ ਦੀ ਦੁਕਾਨ ਤੋਂ। ਤੇ ਕਿਉਂਕਿ ਸਾਡੇ ਤਾਂ ਜੀ ਇੱਥੇ ਪੰਜਾਬ ਐਗਰੋ ਖੁਦ ਸਪਲਾਈ ਕਰਦੀ ਹੈ, ਜਿਹੜੇ ਬੰਦੇ ਆਰਗੈਨਿਕ ਫਾਰਮਿੰਗ ਕਰਦੇ ਨੇ ਉਹਦੇ ਲਈ ਪੰਜਾਬ ਐਗਰੋ ਇੱਕ ਸੰਸਥਾ ਹੈ ਜੀ। 200 ਲੀਟਰ ਵਾਲੇ ਡਰਮ, ਹਾਂਜੀ ਹਾਂਜੀ, ਉਹ ਸਾਨੂੰ ਡਰਮ ਵੀ ਸਪਲਾਈ ਕਰਦੀ ਹੈ ਜੀ ਨਾਲ, ਵੀ ਤੁਸੀਂ ਘੋਲ ਤਿਆਰ ਕਰਨਾ ਹੋਵੇ ਜਿੱਦਾਂ 2.5 1 ਦਾ ਘੋਲ ਹੈ ਜੀ ਸਰੋਂ ਦੀ ਖਾਲ ਵਾਲਾ ਜਾਂ ਪਾਥੀਆਂ ਦੇ ਪਾਣੀ ਦਾ ਘੋਲ ਆ, ਉਹ ਆਪਾਂ ਉਹ 200 ਲੀਟਰ ਦੇ ਡਰਮ 'ਚ ਤਿਆਰ ਕਰਕੇ ਆਪਾਂ ਉਹ ਸਪਰੇਅ ਕਰ ਰਹੀ ਹੈ, ਮਤਲਬ ਆਪਾਂ ਮਲਟੀਪਲਾਈ ਕਰ ਦੇਣਾ ਉਹਨੂੰ। ਇਸ ਤਰ੍ਹਾਂ ਅਸੀਂ ਨਾ ਡੀਏਪੀ ਯਾਨੀ ਕਿ ਫਾਸਫੋਰਸ ਆ ਜਿਹੜੇ ਇਹ ਪਾਣੇ ਆ ਫਸਲ ਨੂੰ, ਇਹਦੇ ਕੋਲ ਸਾਡੇ ਕੋਲ ਕਿਹੜੀ ਮਤਬਾਦਲ ਕਿਹੜੀ ਚੀਜ਼ ਆਂਦੀ ਆ ਜਦੋਂ ਅਸੀਂ ਆਰਗੈਨਿਕ ਲਾਉਂਦੇ ਆ? ਜੇ ਫਾਸਫੋਰਸ ਅਸੀਂ ਕਿੱਥੋਂ ਲੈਣੇ ਆ? ਜਨਾਬ ਜੀ ਜਿਹੜੀ 2.5 1 ਦੀ 2.5 1 ਦਾ ਘੋਲ ਹੈ ਜੀ, ਉਹਦੇ ਵਿੱਚ ਆਪਾਂ ਜਿੱਦਾਂ ਕਿੱਲੇ ਦੇ ਮਗਰ 2.5 ਕਿਲੋ ਸਰੋਂ ਦੀ ਖਲ ਪਾਉਨੇ ਆ ਜੀ, 2.5 ਕਿਲੋ ਆਪਾਂ ਪਾਥੀਆਂ ਦੀ ਜਾਂ ਲੱਕੜਾਂ ਦੀ ਸਵਾਹ ਪਾਉਨੇ ਆ ਜੀ, ਤੇ 1 ਕਿਲੋ ਆਪਾਂ ਚੂਨਾ ਪਾਉਨੇ ਆ ਜੀ। ਇਹਨੂੰ ਆਪਾਂ 2.5 1 ਦਾ ਘੋਲ ਕਹਿੰਦੇ ਆ ਜੀ। ਠੀਕ ਹੈ। ਤੇ ਇਹਦੇ ਵਿੱਚ ਹਾਂਜੀ ਜਿੱਦਾਂ ਤੁਸੀਂ ਵੀ ਜਾਣਦੇ ਹੋ ਜੀ, ਸਵਾਹ ਦੇ ਵਿੱਚ ਫਾਸਫੋਰਸ ਦੀ ਮਿਕਦਾਰ ਬਹੁਤ ਵਧੀਆ ਹੁੰਦੀ ਹੈ ਜੀ, ਤੇ 2 ਕਿਲੋ ਗੰਡੋਏ ਦੇ ਨਾਲ ਤਿਆਰ ਸਟਾਰਟ ਹੋ ਜਾਂਦਾ ਜੀ ਕੰਮ। ਤੇ ਉਹ ਇੱਕ ਬੈੱਡ ਬਣਾ ਕੇ ਤੇ ਉਹ ਮਤਲਬ ਉਹਦੇ ਵਿੱਚ ਵੀ ਕੋਈ ਵੱਡੀ ਇਨਵੈਸਟਮੈਂਟ ਹੈ ਨਹੀਂ ਜੀ। ਉਹ ਕਿ ਯੂਰੀਆ ਦੀ ਜਗ੍ਹਾ ਤੇ ਅਸੀਂ ਨਾ ਕੀ ਚੀਜ਼ ਪਾਣੀ ਆ, ਉਹਦਾ ਕੀ ਮਤਬਾਦਲ ਹੋਏਗਾ? ਰਾਣਾ ਸਾਹਿਬ ਜਿਹੜੀ ਯੂਰੀਏ ਦੀ ਰਿਕੁਆਇਰਮੈਂਟ ਆ ਜੀ ਉਹ ਕਣਕ ਦੇ ਵਿੱਚ ਬਹੁਤ ਜ਼ਿਆਦਾ ਹੈ, ਕਿਉਂਕਿ ਜਦੋਂ ਆਪਾਂ ਕਣਕ ਬੀਜਦੇ ਆ ਤਾਂ ਜਦੋਂ ਪਹਿਲਾ ਪਾਣੀ ਕਣਕ ਨੂੰ ਲੱਗਦਾ ਤਾਂ ਕਣਕ ਦਬਦੀ ਆ ਥੋੜੇ ਸਮੇਂ ਵਾਸਤੇ ਜਾਂ ਪੀਲਾਪਣ ਦਿਖਾਉਂਦੀ ਆ, ਤੇ ਜ਼ਿਮੀਂਦਾਰ ਉਸ ਤੋਂ ਬਾਅਦ ਇਹ ਪਹਿਲਾ ਛਿੱਟਾ ਯੂਰੀਏ ਦਾ ਦਿੰਦਾ ਜੀ ਜੜਾਂ ਨੂੰ ਨਾਈਟ੍ਰੋਜਨ ਪ੍ਰੋਵਾਈਡ ਕਰਨ ਵਾਸਤੇ। ਜੀ ਜੀ। ਜਿਹੜੀ ਮੈਂ ਜਿੱਦਾਂ ਇੱਕ ਆਪਣੇ ਫਗਵਾੜਾ ਤੋਂ ਨਹੀਂ ਜੀ, ਅਵਤਾਰ ਸਿੰਘ ਫਗਵਾੜਾ ਵਿਧੀ ਵੀ ਆ ਉਹਨਾਂ ਦੀ ਸਿਸਟਮ ਕੀਤਾ ਹੋਇਆ, ਤੇ ਗੁੱਡ ਗਰੋ ਐਗਰੀਕਲਚਰ ਸਿਸਟਮ ਵੀ ਉਹਨਾਂ ਨੇ ਡਿਵੈਲਪ ਕਰਿਆ ਜੀ। ਉਹਨਾਂ ਨੇ ਕੀ ਕਰਿਆ ਜੀ, ਬੈੱਡ ਦੇ ਉੱਪਰ ਲੈ ਗਏ ਜੀ ਕਣਕ ਨੂੰ, ਉਹ ਰਿਐਕਸ਼ਨ ਕਰਨਾ ਸਟਾਰਟ ਕਰ ਦਿੰਦਾ ਜੀ ਉਹਦੇ ਵਿੱਚ, ਤੇ ਉਹਨੂੰ ਆਪਾਂ 5 ਕਿਲੋ ਦਹੀਂ ਨੂੰ 1000 ਲੀਟਰ ਦੀ ਟੈਂਕੀ ਦੇ ਵਿੱਚ ਆਪਾਂ ਨੇ ਹਰੇ ਪੱਤੇ ਪਾ ਦੇਣੇ ਜੀ। ਜਦੋਂ ਸਾਰੀ ਟੈਂਕੀ ਆਪਾਂ ਨੇ ਉੱਪਰੋਂ ਦਬ ਕੇ ਭਰ ਦੇਣੇ ਹਰੇ ਪੱਤੇ, ਤੇ ਉਹ ਟੈਂਕੀ ਦੇ ਵਿੱਚ ਜਿੱਥੇ ਤੱਕ ਪੱਤੇ ਨੇ ਜੀ ਉੱਥੇ ਤੱਕ ਪਾਣੀ ਪਾ ਦੇਣਾ। ਇਹਦਾ ਦੱਸੋ ਕਿ ਸਪਰੇਅ ਦੀ ਜਗ੍ਹਾ ਤੇ ਕੀ ਯਾਨੀ ਕਿ ਸਭ ਤੋਂ ਵੱਡਾ ਮਸਲਾ ਤਾਂ ਜਿਹੜਾ ਜਦੋਂ ਕਿਸੇ ਨਾਲ ਗੱਲ ਕਰੀਦੀਆਂ ਨਾ ਉਹ ਕਹਿੰਦਾ ਯਾਰ ਕੀੜੇ ਮਕੌੜੇ ਦਾ ਕੀ ਕਰਾਂਗੇ। ਹਾਂਜੀ ਹਾਂ। ਹਾਂ ਇਹਦਾ ਦੱਸੋ ਕੀ ਯਾਨੀ ਕਿ ਜਿਹੜਾ ਵਾ ਨਾ ਹੈ ਮੁਕਤਸਰ ਜਨਾਬ ਜੀ, ਹਰੇਕ ਜ਼ਿਮੀਂਦਾਰ ਦੇ ਘਰੇ, ਕਿਉਂਕਿ ਖੇਤੀ ਆ ਇੱਕ ਸਰਕਲ ਦਾ ਨਾਮ ਆ, ਠੀਕ ਆ, ਉਹਦੇ ਵਿੱਚ ਹਾਂ ਇਕੋਸਿਸਟਮ ਆ ਜੀ, ਤੇ ਉਹਦੇ ਵਿੱਚ ਪਸ਼ੂ ਦਾ ਬਹੁਤ ਵੱਡਾ ਰੋਲ ਹੈ ਜੀ। ਜੇ ਬੰਦੇ ਕੋਲ ਘਰ ਦਾ ਪਸ਼ੂ ਹੋਊਗਾ ਤੇ ਉਹ ਤਾਂ ਹੀ ਜਿੱਦਾਂ ਮੈਂ ਪਹਿਲਾਂ ਦੱਸ ਕੇ ਹਟਿਆ ਜੀ ਦਹੀਂ ਵੀ ਘਰ ਦਾ ਹੋਊਗਾ, ਕਿਉਂਕਿ ਇਹ ਚੀਜ਼ਾਂ ਜ਼ਿਮੀਂਦਾਰਾਂ ਦੇ ਘਰੇ ਮਤਲਬ ਇੱਕ ਚੰਗੀ ਮਾਤਰਾ ਦੇ ਵਿੱਚ ਹੁੰਦੀਆਂ ਨੇ। ਤੇ ਉਹੀ ਸਿਸਟਮ ਤਹਿਤ ਜੇ ਕਿਸੇ ਬੰਦੇ ਨੇ ਆਰਗੈਨਿਕ ਫਾਰਮਿੰਗ ਸਟਾਰਟ ਕਰਨੀ ਹੈ ਜੀ ਤਾਂ ਉਹ ਸਭ ਤੋਂ ਪਹਿਲਾਂ ਤਾਂ ਲੱਸੀ ਸਟੋਰ ਕਰਨੀ ਸਟਾਰਟ ਕਰੇ। ਜਦੋਂ ਲੱਸੀ ਸਟੋਰ ਕਰਦੇ ਆ ਜੀ, ਹਾਂਜੀ ਆਪਾਂ ਕੁਝ ਭਾਂਡਾ ਲਾ ਲਓ ਜ਼ਮੀਨ ਦੇ, ਆਪਾਂ ਨੀਚੇ ਨੱਪ ਦੋ ਇੱਕ ਮਿੰਟ ਲੱਸੀ। ਹਾਂਜੀ ਹਾਂਜੀ।
ਹਾਂ, ਇੱਕ ਮਿੰਟ ਮੇਰਾ ਸਵਾਲ ਇਹ ਸੀ ਕਿ ਇਹ ਭਾਂਡਾ ਕੋਈ ਸਪੈਸੀਫਿਕ ਤਾਂ ਨਹੀਂ ਹੋਣਾ ਚਾਹੀਦਾ ਵੀ ਧਾਤ ਦਾ ਭਾਂਡਾ ਵਾ ਜਾਂ ਕੱਚੀ ਮਿੱਟੀ ਦਾ ਭਾਂਡਾ ਵਾ ਜਿਹੜਾ ਲੱਸੀ ਜਿਹਦੇ ਸਟੋਰ ਕਰਨੀ ਆ? ਜਿੱਦਾਂ ਬੈਂਗਣ ਤੇ ਬਹੁਤ ਜ਼ਿਆਦਾ ਅਟੈਕ ਹੁੰਦਾ ਜੀ, ਬੈਂਗਣ ਦੀ ਸਬਜ਼ੀ ਤੇ। ਹਾਂਜੀ ਹਾਂਜੀ, ਬੈਂਗਣ ਵਾਲਾ ਤਾਂ ਬੜਾ ਮਸਲਾ ਹੁੰਦਾ ਬਸ। ਹਾਂਜੀ ਹਾਂ, ਉਹ 100% ਇੱਕ ਤਾਂ ਹੈਗਾ ਪਹਿਲੀ 7 ਅਜਵਾਇਣ, ਇਹ ਪੰਸਾਰੀ ਦੀਆਂ ਆਈਟਮਾਂ ਨੇ ਜੀ। ਠੀਕ ਹੈ। 7 ਅਜਵਾਇਣ, 7 ਪੁਦੀਨਾ ਤੇ ਮੁਸ਼ਕ ਕਪੂਰ। 7 ਪੁਦੀਨਾ ਮੁਸ਼ਕ ਕਪੂਰ। ਹਾਂਜੀ, ਇਹ ਕਰੀਬ 30 ਤੋਂ 50 ਗ੍ਰਾਮ ਆਪਾਂ ਨੇ ਲੈਣੀ ਹੈ ਜੀ। ਇਹ ਕੰਚ ਵਰਗੀ ਹੁੰਦੇ ਨੇ ਜੀ ਬਿਲਕੁਲ। ਅੱਛਾ ਜੀ ਨਾਗਰਾ ਸਾਹਿਬ, ਗੱਲ ਹੈਗੀ ਆ ਕਿ ਸਿਆਣਿਆਂ ਦੀ ਇੱਕ ਅਖਾਣ ਹੈਗਾ ਆ ਕਿ ਆਦਤਾਂ ਨਹੀਂ ਜਾਂਦੀਆਂ ਭਾਵੇਂ ਕੱਟੀਏ ਪੋਰੀਆਂ ਪੋਰੀਆਂ, ਵੀ ਆਖਰ ਜ਼ਮੀਨ ਵੀ ਜਾਨਦਾਰ ਆ। ਇਹਦੇ 'ਚ ਅਸੀਂ ਬੜੀ ਦੇਰ ਤੋਂ DAP ਯੂਰੀਆ ਤੇ ਇਹ ਚੀਜ਼ਾਂ ਇਹਦੇ ਵਿੱਚ ਪਾਉਂਦੇ ਆ ਰਹੇ ਆ, ਇਹਦੀ ਹੁਣ ਆਦਤ ਇਹਨੂੰ ਬਣ ਗਈ ਹੋਣੀ ਆ। ਤੇ ਮੈਂ ਕਹਿੰਦਾ ਵੀ ਇਹ ਹੁਣ ਇੱਕੋ ਵਾਰੀ ਜਦੋਂ ਅਸੀਂ ਇੱਧਰ ਨੂੰ ਆਵਾਂਗੇ ਇਸ ਪਾਸੇ ਨੂੰ, ਇਹ ਪਹਿਲਾਂ ਮੈਂ ਦੇਖਿਆ ਕਈ ਵੀਰਿਆਂ ਦੀ ਵੀਡੀਓ, ਕਈ ਲੋਕ ਗੱਲ ਕਰਦੇ ਵੀ ਪਹਿਲਾਂ ਅੱਧਾ DAP ਕਰੋ ਤੇ ਨਾਲ ਜਨਾਬ ਜੀ ਤੁਸੀਂ ਆ ਵੇਸਟ ਡੀਕੰਪੋਜ਼ਰ ਵਾਲੇ ਯਾਨੀ ਕਿ ਦੇਸੀ ਖੇਤੀ ਉਧਰ ਨੂੰ ਜਾਓ, ਅੱਧੇ ਅੱਧੇ ਨਾਲ ਹੀ ਰੱਖੋ। ਤੁਸੀਂ ਵੀ ਇੰਜ ਕੀਤਾ ਸੀ ਕਿ ਤੁਸੀਂ ਬਸ ਸਿੱਧੇ ਹੀ ਇੱਧਰ ਨੂੰ ਦੇਸੀ ਖੇਤੀ ਤੇ ਬਿਲਕੁਲ ਹੀ ਛੱਡਤਾ ਸੀ ਇੱਕੋ ਵਾਰੀ? ਨਹੀਂ ਜੀ, ਮੈਂ ਤਾਂ ਜਦੋਂ ਪਹਿਲੀ ਵਾਰ ਕਰਿਆ ਜੀ, ਮੈਂ ਇਹ ਸੋਚ ਕੇ ਚੱਲ ਰਿਹਾ ਸੀ ਵੀ ਮੇਰਾ ਚਾਹੇ 2 ਕੁਇੰਟਲ ਝਾੜ ਨਿਕਲੇ ਪਰ ਮੈਂ ਇਹਦੇ ਵਿੱਚ ਕੁਝ ਨਹੀਂ ਪਾਉਣਾ। ਤੇ ਚਲੋ ਪ੍ਰਮਾਤਮਾ ਦੀ ਕਿਰਪਾ ਐਸੀ ਹੋਈ ਜੀ, ਤੇ ਜਿੱਦਾਂ ਜਿੱਦਾਂ ਮੈਂ ਇਹਦੇ ਵਿੱਚ ਪੈਂਦਾ ਗਿਆ ਜੀ, ਕਿਉਂਕਿ ਮੇਰੀ ਥੋੜੀ ਜਿਹੀ ਫਿਤਰਤ ਹੈ ਜੀ ਇਨਵੈਸਟੀਗੇਸ਼ਨ ਦੀ। ਜੇ ਆਪਾਂ ਇੱਕ ਚੀਜ਼ ਨੂੰ ਕਰਨ ਲੱਗਿਆ ਤਾਂ ਉਹ ਮੈਂ ਵੀ ਕੀ ਕਰ ਸਕਦੇ ਆ ਇਹਦੇ ਲਈ ਹੋਰ। ਜਦੋਂ ਮੈਂ ਇਹਦੇ ਤੇ ਰਿਸਰਚ ਵਰਕ ਕਰ ਰਿਹਾ ਸੀ ਆਪਣਾ, ਸਭ ਤੋਂ ਪਹਿਲਾਂ ਮੈਂ ਕਣਕ ਤੇ ਹੀ ਸਟਾਰਟ ਕਰਿਆ ਜੀ। ਕਣਕ ਦੇ ਵਿੱਚ ਮੈਂ ਚਾਹੁੰਦਾ ਸੀ ਵੀ ਮੈਂ ਕਣਕ ਦਾ ਬੀਜ ਰਿਹਾ, ਹੁਣ ਮੈਂ ਕਣਕ ਦੇ ਨਾਲ ਹੋਰ ਕੀ ਲਾਵਾਂ ਜਿਹੜੀ ਮੇਰੀ ਰਸੋਈ ਦੇ ਵਿੱਚ ਕਿਸੇ ਚੀਜ਼ ਦੀ ਕਮੀ ਨਾ ਰਹੇ, ਵੀ ਵੱਧ ਤੋਂ ਵੱਧ ਹੋਰ ਕੀ ਲਾ ਸਕਦੇ ਆ। ਤਾਂ ਉਹਦੇ ਵਿੱਚ ਜਿੱਦਾਂ ਮਤਲਬ ਜੇ ਕਿਸੇ ਜ਼ਿਮੀਂਦਾਰ ਨੇ ਇਹਨੂੰ ਤਬਦੀਲੀ ਲੈ ਕੇ ਆਉਣੀ ਹੈ ਜੀ, ਉਹ ਥੋੜੀ ਜ਼ਮੀਨ ਤੋਂ ਸਟਾਰਟ ਕਰੇ। ਇਹ ਚੀਜ਼ ਖਰੀਦਣੀ ਚਾਹੁੰਦੇ ਨੇ ਤੁਹਾਡੇ ਤੋਂ ਵੀ ਸਾਨੂੰ ਆਰਗੈਨਿਕ ਪੈਦਾ ਕਰਕੇ ਦਿਓ, ਅਸੀਂ ਤੁਹਾਡੇ ਤੋਂ ਲਵਾਂਗੇ। ਹਾਂ, ਇਵੇਂ ਹੀ ਇੱਕ ਦੂਜੇ ਨਾਲ ਮੇਲ ਹੁੰਦਾ ਜਿੱਦਾਂ ਆਪਣਾ ਹੋ ਗਿਆ ਜੀ। ਬਿਲਕੁਲ ਜੀ, ਬਿਲਕੁਲ। ਬਹੁਤ ਵਧੀਆ ਜੀ ਸਰਦਾਰ ਜੀ, ਬਹੁਤ ਵਧੀਆ। ਅੱਛਾ, ਗੱਲ ਇਹ ਹੈਗੀ ਆ ਕਿ ਨਾਗਰਾ ਸਾਹਿਬ ਤੁਸੀਂ ਇਹ ਗੱਲ ਕੀਤੀ ਆ 2.5 ਦੇ ਕੋਲ ਦੀ, ਜਿਹੜਾ ਹੋ ਜਾਂਦੀ ਹੈ ਜ਼ਿਮੀਂਦਾਰ ਦੀ ਜਿਹੜਾ ਆਰਗੈਨਿਕ ਫਾਰਮਿੰਗ ਸਟਾਰਟ ਕਰਦਾ। ਹਾਂਜੀ, ਫੰਜੀਸਾਈਡ ਬਿਮਾਰੀ ਇਹ ਕੀੜਿਆਂ ਨਾਲੋਂ ਵੀ ਜ਼ਿਆਦਾ ਅਟੈਕ ਕਰਦੀਆਂ ਫਸਲਾਂ ਦੇ ਉੱਤੇ ਵੀ। ਬਿਲਕੁਲ ਜੀ, ਇਹਦੇ ਵਾਸਤੇ ਵੀ ਕੋਈ ਸਾਡੀ ਦੇਸੀ ਖੇਤੀ ਦੇ ਵਿੱਚ ਉਹ ਹੈਗਾ ਜੀ? ਜਨਾਬ ਜੀ, ਫੰਗਸ ਵਾਸਤੇ ਸਭ ਤੋਂ ਵਧੀਆ ਹੈ ਜੀ ਫਟਕੜੀ। ਅੱਛਾ, ਫਟਕੜੀ, ਠੀਕ ਹੈ ਜੀ। ਇਹ ਪੁੱਛਣਾ ਸੀ ਕਿ ਇੱਥੇ ਚੜ੍ਹਦੇ ਪੰਜਾਬ ਵਾਲੀ ਸਾਈਡ ਤੇ ਕਿੰਨੇ ਕੁ ਲੋਕੀ ਯਾਨੀ ਕਿ ਜਿਹੜਾ ਵਾ ਨਾ ਆ ਰਹੇ ਆ ਇੱਧਰ ਦੇਸੀ ਖੇਤੀ ਵੱਲ? ਜਿਸ ਤਰ੍ਹਾਂ ਹੁਣ ਤੁਹਾਡਾ ਪਿੰਡ ਆ, ਇਹਦੇ 'ਚ ਤੁਹਾਡੇ ਤੋਂ ਇਲਾਵਾ ਹੋਰ ਕੋਈ ਕਿਤਨੇ ਕੁ ਬੰਦੇ ਜਿਹੜੇ ਆ ਨਾ ਦੇਸੀ ਖੇਤੀ ਦਾ ਕੰਮ ਕਰ ਰਹੇ ਆ? ਜ਼ਿਮੀਂਦਾਰ ਸੀ ਜਿਹੜੇ ਆਰਗੈਨਿਕ ਫਾਰਮਿੰਗ ਵੱਲ ਨੂੰ ਸੀ, ਪਰ ਹੁਣ ਜਿਉਂ-ਜਿਉਂ ਸਮਾਂ ਪੈ ਰਿਹਾ, ਜਿਉਂ-ਜਿਉਂ ਲੋਕਾਂ ਨੂੰ ਇਹ ਸਮਝ ਆ ਰਹੀ ਆ ਕਿ ਆਪਾਂ ਇਨਵੈਸਟਮੈਂਟ ਹਸਪੀਟਲਾਂ ਜਾਂ ਸਿਹਤ ਦੇ ਉੱਪਰ ਉਧਰ ਪੈਸੇ ਖਰਚਣ ਤੋਂ ਪਹਿਲਾਂ ਆਪਾਂ ਆਪਣੀ ਫਸਲ ਦੇ ਉੱਪਰ ਪੈਸੇ ਖਰਚੇ। ਟੋਬਾ ਟੇਕ ਸਿੰਘ ਚ ਹਾਂਜੀ। ਤੇ ਲੇਕਿਨ ਮੇਰੇ ਵਾਲਦ ਸਾਹਿਬ ਜਿਹੜਾ ਨਾ ਇੱਥੋਂ ਲੁਧਿਆਣੇ ਤੋਂ ਆਏ ਸੀ ਤੇ ਹਾਂ, ਤੇ ਤੁਸੀਂ ਲੁਧਿਆਣੇ ਚਲੇ ਗਏ ਤੇ ਅਸੀਂ ਟੋਬੇ ਆ ਗਏ ਹੈ। ਹਾਂਜੀ ਹਾਂਜੀ, ਬਿਲਕੁਲ ਜੀ, ਬਿਲਕੁਲ। ਹਾਂ, ਵਾਲਦ ਸਾਹਿਬ ਤਾਂ ਮੇਰੇ ਫੌਤ ਹੋਏ ਕੋਈ ਹੋ ਗਏ 31 ਸਾਲ। ਤੇ ਇੱਥੇ ਹੁਣ ਸਾਡੇ ਦਾਦਾ ਜੀ ਦੀ ਕਬਰ ਹੈ ਅਮੀਰ ਖਾਨ, ਹਾਂ, ਭੂੰਦੜੀ ਹੈ ਪਿੰਡ ਸਾਡਾ ਪਿਛਲਾ। ਤੇ ਜੀ ਬਾਕੀ ਕੁਛ ਅਜ਼ੀਜ਼ ਜਿਹੜੇ ਉਹ ਜ਼ੈਲਦਾਰਾਂ ਦਾ ਟੱਬਰ ਹੈ ਸੀ, ਹੈ ਸਾਡੇ ਚਾਚੇ ਤਾਇਆਂ ਜੀ ਜੀ ਜੀ, ਉਹ ਤਾਂ ਬਿਲਕੁਲ ਜੀ, ਬਿਲਕੁਲ। ਤੇ ਹਾਂ, ਮੈਂ ਕਿਹਾ ਕਦੇ ਫੁਰਸਤ ਮਿਲੇ ਤੇ ਤੁਸੀਂ ਭੂੰਦੜੀ ਦਾ ਚੱਕਰ ਲਾ ਲਿਓ। ਲਓ ਜੀ, ਆ ਜਿਹੜੀ ਸਾਡੀ ਅਸੀਂ ਆਹ ਵੀਡੀਓ ਬਣਾਈ ਆ ਨਾ, ਇਹਦਾ ਮਤਲਬ ਇਹ ਹਰਗਿਜ਼ ਨਹੀਂ ਹੈਗਾ ਕਿ ਤੁਸੀਂ ਜਿਹੜਾ ਫੌਰਨ ਹੀ ਕੋਈ ਵੀ ਬੰਦਾ ਜਿਹੜਾ ਜ਼ਿਮੀਂਦਾਰ ਆ ਉਹ ਦੇਸੀ ਖੇਤੀ ਸਾਰੀ ਦੀ ਸਾਰੀ ਕਰ। ਸਾਡੇ ਵੱਲੋਂ ਨਾ ਜੀ 1 ਵੱਟ ਲਾਓ, 2 ਵੱਟਾਂ ਲਾਓ, 1 ਕਨਾਲ ਲਾਓ, ਵੀ ਤੁਸੀਂ ਇੰਨਾ ਸਾਨੂੰ ਆਪਣਾ ਕੀਮਤੀ ਜਿਹੜਾ ਵੇਲਾ ਉਹ ਸਾਨੂੰ ਦਿੱਤਾ। ਬੜੀ ਮਿਹਰਬਾਨੀ ਜੀ ਜਨਾਬ ਜੀ, ਬੜਾ ਧੰਨਵਾਦ ਜੀ ਤੁਹਾਡਾ। ਤੁਸੀਂ ਸਾਨੂੰ ਇਸ ਲਾਇਕ ਸਮਝਿਆ ਜੀ ਬਈ ਤੁਸੀਂ ਆਪਣੇ ਨਾਲ ਸਾਨੂੰ ਵੀਡੀਓ ਦੇ ਵਿੱਚ ਸ਼ਾਮਲ ਕਰਿਆ। ਇੱਕ ਛੋਟੀ ਜਿਹੀ ਵੀਡੀਓ ਤੁਸੀਂ ਨੈਟ ਤੋਂ ਦੇਖ ਕੇ ਸਾਡੇ ਨਾਲ ਰਾਬਤਾ ਕੀਤਾ ਜੀ। ਤੇ ਆਰਗੈਨਿਕ ਫਾਰਮਿੰਗ ਤਾਂ ਬੜੇ ਜ਼ਿਮੀਂਦਾਰ ਕਰ ਰਹੇ ਨੇ ਜੀ,
ਇਸ ਲਈ ਤੁਹਾਡਾ ਖਾਸ ਧੰਨਵਾਦ, ਤੁਸੀਂ ਸਾਨੂੰ ਚੁਣਿਆ ਜੀ।